ਮੂੰਗੀ ਬੀਜਣ ਵਾਲੇ ਕਿਸਾਨਾਂ ਨੂੰ ਸਰਕਾਰ ਨੇ ਕਿਹਾ ਵੀ ਸਮਰਥਨ ਮੁੱਲ ਮਿਲੂਗਾ, ਤਕੜੇ ਹੋ ਕੇ ਮੂੰਗੀ ਬੀਜ। ਦੇਖੋ, ਦੋ ਚੀਜ਼ਾਂ ਬੜੀਆਂ ਅਹਿਮ ਜਿਹੜੀਆਂ ਉਹ ਹੋ ਰਹੀਆਂ ਨੇ ਜੀ ਇਸ ਵੇਲੇ। ਇੱਕ ਤਾਂ ਇਹ ਕਿ ਤੁਹਾਨੂੰ ਯਾਦ ਹੋਣਾ 2002 ਤੋਂ ਲੈ ਕੇ 7 ਤੱਕ ਜਦੋਂ ਕਪਤਾਨ ਦੀ ਸਰਕਾਰ ਸੀ ਤੇ ਉਦੋਂ ਇਹਨਾਂ ਨੇ ਸਰਦਾਰਾ ਸਿੰਘ ਜੌਹਲ ਹੋਰਾਂ ਦੀ ਡਿਊਟੀ ਲਾਈ ਸੀ। ਉਹਨਾਂ ਨੂੰ ਕੈਬਨਿਟ ਰੈਂਕ ਵੀ ਦਿੱਤਾ ਸੀਗਾ ਕਿ ਡਾਈਵਰਸਿਫਿਕੇਸ਼ਨ ਦੇ ਵਾਸਤੇ ਸਾਨੂੰ ਸੁਝਾਅ ਭੇਜੋ। ਜੌਹਲ ਸਾਹਿਬ ਬੜੇ ਸਿਆਣੇ ਵਿਅਕਤੀ ਨੇ। ਉਹ ਕਈ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਰਹੇ ਨੇ। ਮੈਨੂੰ ਯਾਦ ਹੈ ਉਹਨਾਂ ਨੇ ਕੁਝ ਹਫ਼ਤਿਆਂ ਦੇ ਵਿੱਚ ਮੁਕੰਮਲ ਕਰਕੇ ਸਰਕਾਰ ਤੱਕ ਪਹੁੰਚਾ ਦਿੱਤੀ ਸੀਗੀ ਕਿ ਆਹ ਲਓ ਇਹਦੇ ਵਾਸਤੇ ਰਿਪੋਰਟ ਤੇ ਇਹਨੂੰ ਲਾਗੂ ਕਰ ਦਿਓ ਜੇ ਪੰਜਾਬ ਨੂੰ ਬਚਾਉਣਾ, ਪੰਜਾਬ ਦਾ ਪਾਣੀ ਬਚਾਉਣਾ। ਕੈਪਟਨ ਅਮਰਿੰਦਰ ਸਿੰਘ ਹੁਰੀ ਉਦੋਂ ਵੀ ਆਲੇ ਦੁਆਲੇ ਜਿਹੜੇ ਚਾਪਲੂਸ ਸੀ ਉਹਨਾਂ ਦੇ ਵਿੱਚ ਘਿਰੇ ਹੋਏ ਸੀਗੇ। ਔਰ ਇਹ ਕਿਹਾ ਜਾਂਦਾ ਕਿ ਕੁਝ ਦਿਨਾਂ ਤੋਂ ਬਾਅਦ ਜਦੋਂ ਜੌਹਲ ਸਾਹਿਬ ਪੁੱਛਣ ਗਏ ਵੀ ਮੇਰੇ ਵਾਲੀ ਰਿਪੋਰਟ ਦਾ ਕੀ ਬਣਿਆ, ਤਾਂ ਇੱਕ ਛੇਕ ਪੜਿਆ ਮਿਨਿਸਟਰ ਜਿਹੜਾ ਸੀ ਉਸ ਵੇਲੇ ਛੋਟੇ ਕੱਦ ਦਾ, ਉਹ ਕਹਿੰਦੇ ਮਿਲਿਆ, ਕਹਿੰਦਾ ਜੀ ਦੇਖ ਲਿਆ ਸੀ ਰਿਪੋਰਟ ਪਰ ਇਹ ਇੰਪਲੀਮੈਂਟ ਹੋ ਨਹੀਂ ਸਕਣੀ, ਗੱਲ ਨਹੀਂ ਬਣੀ ਨਹੀਂ। ਕਹਿੰਦੇ ਜੌਹਲ ਸਾਹਿਬ ਨੇ ਇਹ ਕਿਹਾ ਵੀ ਭਾਈ ਸਾਹਿਬ ਉਹ ਅੰਗਰੇਜ਼ੀ ਚ ਸੀ, ਮੈਨੂੰ ਨਹੀਂ ਲੱਗਦਾ ਕੋਈ ਸਮਝ ਆਈ ਹੋਊਗੀ ਤੁਹਾਨੂੰ। ਇਹ ਕਹਿ ਕੇ ਉਹਨਾਂ ਨੇ ਗੱਡੀ ਦੀ ਚਾਬੀ ਮੋੜੀ ਤੇ ਆਪਣੇ ਘਰੇ ਚਲੇ ਗਏ ਕਿ ਮੈਨੂੰ ਲੋੜ ਨਹੀਂ। ਜੇ ਉਦੋਂ ਇਹ ਕਿਤੇ ਉਹਨਾਂ ਦੀਆਂ ਸਿਫਾਰਿਸ਼ਾਂ ਅੱਧ ਪਚੱਧੀਆਂ ਹੀ ਮੰਨ ਲਈਆਂ ਹੁੰਦੀਆਂ, ਪੰਜਾਬ ਦਾ ਮੌਜੂਦਾ ਮੰਦਾ ਹਾਲ ਨਾ ਹੁੰਦਾ। ਪਰ ਕਦੇ ਪੰਜਾਬ ਦੇ ਵਾਸਤੇ, ਪੰਜਾਬ ਦੇ ਪਾਣੀ ਦੇ ਵਾਸਤੇ, ਪੰਜਾਬ ਦੀਆਂ ਫਸਲਾਂ ਦੀ ਡਾਈਵਰਸਿਫਿਕੇਸ਼ਨ ਦੇ ਵਾਸਤੇ ਤਰੱਦਦ ਹੀ ਨਹੀਂ ਕੀਤਾ ਗਿਆ ਕਦੀ ਵੀ। ਮਹਿਜ਼ ਗੱਲਾਂ ਕਰ ਲਈਆਂ ਗਈਆਂ। ਔਰ ਇਹਦੇ ਵਿੱਚ ਇੱਕ ਬਹੁਤ ਵੱਡਾ ਕਸੂਰ ਮੈਂ ਕਹੂੰਗਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਵੱਡੇ ਅਹੁਦਿਆਂ ਤੇ ਮੋਟੀਆਂ ਤਨਖਾਹਾਂ ਤੇ ਬੈਠੇ ਅਫਸਰਾਂ ਦਾ ਵੀ ਹੈ। ਉਹਨਾਂ ਨੇ ਕਦੇ ਜਿਹੜੇ ਕਿ ਸਰਕਾਰ ਦੇ ਉਹ ਅੱਖਾਂ ਤੇ ਕੰਨ ਨਹੀਂ ਬਣੇ, ਉਹਨਾਂ ਨੇ ਇਸ ਮਾਮਲੇ ਦੇ ਵਿੱਚ ਕੁਝ ਵੀ ਜਿਹੜਾ ਉਹ ਨਹੀਂ ਕੀਤਾ ਹੁੰਦਾ ਤੇ ਇੱਥੋਂ ਤੱਕ ਕਹਾਣੀ ਨਾ ਜਾਂਦੀ। ਹੁਣ ਸਰਕਾਰ ਨੇ ਕਿਸਾਨ ਜਥੇਬੰਦੀਆਂ ਦੇ ਨਾਲ ਵੀ ਪਿਛਲੇ ਦਿਨੀ ਮੁਲਾਕਾਤ ਕੀਤੀ ਸੀ। ਉਹਨਾਂ ਨੂੰ ਆਖਿਆ ਕਿਸਾਨਾਂ ਨੂੰ ਸਮਝਾਓ 60 ਮੂੰਗੀ ਲਾ ਲਓ, ਸਰਕਾਰ ਚੁੱਕੂਗੀ। ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਬਾਹਰ ਆ ਕੇ ਪ੍ਰਵੀਨ ਜੀ ਇਹਦੇ ਬਾਰੇ ਗੱਲ ਹੀ ਨਹੀਂ ਕੀਤੀ ਨਾ ਮੀਡੀਆ ਨਾਲ ਗੱਲ ਕੀਤੀ, ਨਾ ਕਿਸਾਨਾਂ ਨਾਲ ਗੱਲ ਕੀਤੀ। ਹੁਣ ਸਰਕਾਰ ਨੇ ਆਪਣੇ ਤੌਰ ਦੇ ਉੱਤੇ ਕਹਿਤਾ ਕਿ 60 ਮੂੰਗੀ ਬੀਜੋ, ਸਰਕਾਰ ਐਮਐਸਪੀ ਦੇਊਗੀ, ਸਰਕਾਰ ਉਹਨੂੰ ਚੁੱਕੂਗੀ, ਫਸਲ ਤੁਹਾਡੀ ਰੁਲ ਨਹੀਂ ਦਿੰਦੇ। ਸਰਕਾਰ ਨੂੰ ਪਤਾ ਮੂੰਗੀ ਦੀ ਡਿਮਾਂਡ ਬੜੀ ਹੈ, ਐਕਸਪੋਰਟ ਕੀਤੀ ਜਾਂਦੀ ਹੈ, ਇੱਥੋਂ ਵਾਲੀ ਕਿਉਂ ਨਹੀਂ ਵਿਕੂਗੀ। ਔਰ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਇਹਨੂੰ ਚੁੱਕਾਂਗੇ ਮੂੰਗੀ ਨੂੰ। ਦੂਜਾ ਜਿਹੜਾ ਇੱਕ ਵੱਖਰੀ ਚੀਜ਼ ਹੋਰ ਹੋਣ ਜਾ ਰਹੀ ਹੈ, ਨਵਾਂ ਤਜਰਬਾ ਹੋਊਗਾ। ਜਿਹੜੇ ਪੰਜਾਬ ਦੇ ਡਿਸਟ੍ਰਿਕਟ ਨੇ 6 ਜ਼ਿਲ੍ਹਿਆਂ ਨੂੰ ਜ਼ੋਨ ਦੇ ਵਿੱਚ ਵੰਡ ਦਿੱਤਾ ਗਿਆ। 18 ਤੋਂ ਲੈ ਕੇ 24 ਜੂਨ ਤੱਕ ਜਿਹੜੀ ਲਵਾਈ ਆ ਝੋਨੇ ਦੀ ਉਹਨੂੰ ਕਰਵਾਇਆ ਜਾਊਗਾ। ਇਹਦੇ ਨਾਲ ਇਹ ਹੋਊਗਾ ਕਿ ਜਿਵੇਂ ਪਹਿਲੇ ਗੇੜ ਦੇ ਵਿੱਚ 18 ਜੂਨ ਤੋਂ 6 ਜ਼ਿਲ੍ਹਿਆਂ ਦੇ ਵਿੱਚ, ਦੂਜੇ ਗੇੜ ਦੇ ਵਿੱਚ 20 ਜੂਨ ਤੋਂ 6 ਜ਼ਿਲ੍ਹਿਆਂ ਦੇ ਵਿੱਚ ਝੋਨੇ ਦੀ ਲਵਾਈ ਹੋਊਗੀ। ਤੀਜੇ ਗੇੜ ਦੇ ਵਿੱਚ 22 ਜੂਨ ਤੋਂ 6 ਜ਼ਿਲ੍ਹਿਆਂ ਤੇ 24 ਜੂਨ ਤੋਂ ਬਾਕੀ ਰਹਿੰਦੇ ਜ਼ਿਲ੍ਹਿਆਂ ਦੇ ਵਿੱਚ ਝੋਨਾ ਲਾਇਆ ਜਾਊਗਾ। ਮਾਲਵਾ ਖਿੱਤੇ ਨੂੰ 2 ਜ਼ੋਨ ਦੇ ਵਿੱਚ ਵੰਡਿਆ ਗਿਆ, ਇੱਕ ਦੁਆਬਾ ਤੇ ਇੱਕ ਮਾਝਾ ਹੋ ਗਿਆ। ਇਹਦੇ ਨਾਲ ਇੱਕ ਤਾਂ ਜਿਹੜੀ ਬਿਜਲੀ ਦੀ ਮੰਗ ਹੈ ਉਹ ਇੱਕਦਮ ਨਹੀਂ ਵਧੂਗੀ, ਉਹ ਜ਼ੋਨ ਵਾਈਜ਼ ਜਿਹੜੀ ਵਧੂਗੀ। ਦੂਜਾ ਜਿਹੜੀ ਲੇਬਰ ਬਹੁਤ ਮਹਿੰਗੀ ਹੋ ਜਾਂਦੀ ਆ। ਇਸ ਵਾਰੀ ਲੇਬਰ ਨੇ ਵੀ ਇਹ ਕੀਤਾ ਜੀ ਕਿ 6000 ਰੁਪਈਆ ਜਿਹੜਾ ਝੋਨੇ ਦੀ ਲਵਾਈ ਲਈ ਜਾਊਗੀ। ਲੇਬਰ ਵੀ ਕੀ ਕਰੇ ਜੀ, ਜਿਹੜੀਆਂ ਉਹਨਾਂ ਦੇ ਵਿਚਾਰਿਆਂ ਦੀ ਤਾਂ ਮਹਿੰਗਾਈ ਜਿਹੜੀ ਆ ਉਹ ਵਧੀ ਆ, ਉਹ ਵੀ ਤਾਂ ਮੁੱਲ ਜਿਹੜਾ ਉਹ ਲੈ ਕੇ ਹਰ ਚੀਜ਼ ਖਾਂਦੇ ਆ। ਤਾਂ ਇਸ ਕਰਕੇ ਉਹ ਜਿਹੜੀ ਲੇਬਰ ਦੀ ਇੱਕਦਮ ਡਿਮਾਂਡ ਹੋ ਜਾਂਦੀ, ਕਿਉਂਕਿ ਪ੍ਰਵਾਸੀ ਲੇਬਰ ਬਹੁਤੀ ਆਉਂਦੀ ਨਹੀਂ। ਉਹਦੇ ਉੱਤੇ ਵੀ ਜਿਹੜਾ ਜੀ ਉਹ ਠੀਕ ਠਾਕ ਰਹੂਗਾ, ਕਿਸਾਨਾਂ ਨੂੰ ਕੋਈ ਵੱਡੀ ਮੁਸ਼ਕਲ ਨਹੀਂ ਆਊਗੀ। ਪਰ ਜਿਹੜੀ ਮੂੰਗੀ ਵਾਲੀ ਗੱਲ ਹੈ ਨਾ, ਜੇ 60 ਮੂੰਗੀ ਲਾ ਲਈ ਜਾਂਦੀ ਆ ਤੇ ਇਹਦੇ 2-3 ਫਾਇਦੇ ਹੋਣਗੇ। ਇੱਕ ਤਾਂ ਵੱਡਾ ਫਾਇਦਾ ਇਹ ਹੋਊਗਾ ਕਿਸਾਨਾਂ ਨੂੰ ਇੱਕ ਹੋਰ ਫਸਲ ਮਿਲੂਗੀ। 60 ਮੂੰਗੀ ਤੋਂ ਬਾਅਦ ਝੋਨੇ ਦੀਆਂ ਜਿਹੜੀਆਂ ਵੈਰਾਈਟੀਆਂ ਨੇ, ਜਿਹੜੀਆਂ ਲੇਟ ਲੱਗਣ ਵਾਲੀਆਂ ਉਹ ਲੱਗਣਗੀਆਂ। ਇਹਦੇ ਵਿੱਚ ਬਾਸਮਤੀ ਸਭ ਤੋਂ ਜ਼ਿਆਦਾ ਕਾਰਗਰ ਹੋ ਸਕਦੀ ਹੈ। ਜੇ ਜੁਲਾਈ ਦੇ ਪਹਿਲੇ ਹਫ਼ਤੇ ਬਾਸਮਤੀ ਲਾਈ ਜਾਵੇ, ਬਾਸਮਤੀ ਦੀ ਡਿਮਾਂਡ ਜ਼ਿਆਦਾ, ਝੋਨੇ ਨੂੰ ਪੁੱਛਣ ਵਾਲਾ ਕੋਈ ਨਹੀਂਗਾ। ਹੌਲੀ ਹੌਲੀ ਇਹ ਝੋਨਾ ਖਰੀਦਣਾ ਬੰਦ ਕਰ ਦੇਣਾ ਕੇਂਦਰ ਦੀ ਸਰਕਾਰ ਨੇ। ਜਦੋਂ ਕੇਂਦਰੀ ਏਜੰਸੀਆਂ ਨੇ ਇਹ ਝੋਨਾ ਖਰੀਦਣਾ ਬੰਦ ਕਰ ਦਿੱਤਾ ਤੇ ਇੱਥੇ ਰੁਲਣਾ ਸ਼ੁਰੂ ਹੋ ਜਾਣਾ। ਕਿਸਾਨਾਂ ਨੂੰ ਇਸ ਮਸਲੇ ਦੇ ਉੱਤੇ ਵੱਡਾ ਸਾਰਾ ਜੇਰਾ ਕਰਕੇ ਸੋਚਣ ਦੀ ਲੋੜ ਹੈ। ਜੇ ਸਰਕਾਰ ਮਦਦ ਕਰ ਰਹੀ ਹੈ ਤੇ ਉਹਨਾਂ ਨੂੰ ਕਰਨ ਦੀ ਲੋੜ ਹੈ। ਪ੍ਰਵਾਸੀ ਭਾਈਚਾਰਾ ਜਿਹੜਾ ਬਾਹਰ ਬੈਠਾ, ਜੇ ਉਹ ਜਿਨ੍ਹਾਂ ਨੇ ਜ਼ਮੀਨਾਂ ਦਿੱਤੀਆਂ ਹੋਈਆਂ ਨੇ ਠੇਕਿਆਂ ਦੇ ਉੱਤੇ, ਜੇ ਉਹ ਸਿੱਧੀ ਝੋਨੇ ਦੀ ਬਿਜਾਈ ਦੇ ਵਾਸਤੇ ਹੀ ਕਹਿੰਦੇ ਆ ਕਿ ਅਸੀਂ 5-5000 ਰੁਪਇਆ ਕਿੱਲੇ ਦਾ ਘੱਟ ਕਰ ਦਿਆਂਗੇ, ਤੁਸੀਂ ਸਿੱਧੀ ਬਿਜਾਈ ਝੋਨੇ ਦੀ ਜਿਹੜੀ ਕਰ ਲਓ, ਉਹ ਵੀ ਇੱਕ ਰੋਲ ਨਿਭਾ ਸਕਦੇ ਆ। ਜੇ 5000 ਦੀ ਕੁਰਬਾਨੀ
ਉਹ ਵੀ ਦੇ ਦੇਣ ਕਿੱਲੇ ਦੇ ਪਿੱਛੇ। ਜੀ